ਅਸਲਾਮ ਵਾਲੇਕੁਮ ਜੀ ਐਨ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਡੇ ਨਾਲ ਸੰਗਤਾਂ ਪਹੁੰਚੀਆਂ ਹੋਈਆਂ ਹਨ ਚੜ੍ਹਦੇ ਪੰਜਾਬ ਤੋਂ। ਔਰ ਆਪਾਂ ਜਦੋਂ ਵੀ ਆਉਂਦੇ ਆ ਸਾਡਾ ਨਨਕਾਣਾ ਸਾਹਿਬ ਜਾਂ ਪੰਜਾ ਸਾਹਿਬ ਆਉਣ ਦਾ ਇੱਕ ਹੀ ਮਕਸਦ ਹੁੰਦਾ ਹੈ ਕਿ ਵਿਛੜੀਆਂ ਰੂਹਾਂ ਨੂੰ ਉਹਨਾਂ ਦੀ ਧਰਤੀ ਦੇ ਨਾਲ ਮਿਲਾਉਣਾ। ਉਹ ਜਿੱਥੇ ਜਿੱਥੇ ਵੀ ਉਹਨਾਂ ਦੇ ਵੱਡੇ ਜਾਂ ਮਾਪੇ ਜਾਂ ਸਹੁਰੇ ਜਾਂ ਪੇਕੇ ਜੋ ਵੀ ਉਹਨਾਂ ਦਾ ਸੀ, ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨਾਲ ਗੱਲਬਾਤ ਕਰਕੇ ਤੇ ਉਹਨਾਂ ਦੀਆਂ ਯਾਦਾਂ ਜਿਹੜੀਆਂ ਤਾਜ਼ੀਆਂ ਕੀਤੀਆਂ ਜਾਣ। ਵਾਹਿਗੁਰੂ ਜੀ ਕਾ ਦਾ ਖਾਲਸਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਆਪਣਾ ਭੈਣ ਜੀ? ਮਨਜੀਤ ਕੌਰ, ਔਰ ਤੁਸੀਂ ਕਿੱਥੋਂ ਆਏ? ਦਿੱਲੀ ਤੋਂ। ਅੱਛਾ ਜੀ, ਦਿੱਲੀ ਤੋਂ ਆਏ ਹੋ। ਔਰ ਤੁਹਾਡੇ ਪੇਕੇ ਜਾਂ ਸਹੁਰੇ ਇੱਥੇ ਨੇ? ਮੇਰੇ ਪੇਕੇ ਸਹੁਰੇ ਸਭ ਦਿੱਲੀ ਦੇ ਹੀ ਨੇ, ਲੇਕਿਨ ਮੇਰੇ ਮੰਮੀ ਪਾਪਾ ਜਿਵੇਂ ਬਾਅਦ ਵਿੱਚ ਆਏ ਸੀਗੇ, ਤੇ ਮੰਮੀ ਪਾਪਾ ਉੱਥੇ ਦੇ ਨੇ, ਪੰਜਾਬ ਦੇ, ਆਪਣੇ ਪਾਕਿਸਤਾਨ ਦੇ, ਲਹਿੰਦੇ ਪੰਜਾਬ। ਲਹਿੰਦਾ ਪੰਜਾਬ ਕਿੱਥੋਂ? ਤਹਿਸੀਲ ਬਾਗ ਹੈ, ਖੇਰੂਟਾ ਵਿਲੇਜ ਹੈ, ਔਰ ਕਸ਼ਮੀਰ। ਕਸ਼ਮੀਰ, ਪੁੰਛ। ਪੁੰਛ ਕਸ਼ਮੀਰ। ਇਹ ਬਾਗ ਦੀ ਗੱਲ ਕਰ ਰਹੇ ਨੇ, ਇਹ ਜੇ ਕੇ ਆਜ਼ਾਦ ਜੰਮੂ ਕਸ਼ਮੀਰ ਜਿਹਨੂੰ ਕਿਹਾ ਜਾਂਦਾ, ਮੁਜ਼ੱਫਰਾਬਾਦ ਤੋਂ ਬਾਗ ਔਰ ਬਾਗ ਤੋਂ ਖਰੋਟਾ। ਖੇਰੂਟਾ। ਖਰੋਟਾ। ਹਾਂ, ਤੇ ਕੀ ਦੱਸਦੇ ਸਨ? ਦੱਸਦੇ ਸੀ ਕਿ ਬਸ ਹੁਣ ਵੀ ਜਿਵੇਂ ਮੈਂ ਲਾਸਟ ਟਾਈਮ 2015 ਦੇ ਵਿੱਚ ਆਈ ਸੀ, ਤੇ ਮੈਂ ਜਾ ਕੇ ਉਹਨਾਂ ਨੂੰ, ਹੈਗੇ ਸੀ ਮੇਰੀ ਮੰਮੀ ਪਾਪਾ, ਜਿਵੇਂ ਵੱਡੇ ਬ੍ਰਦਰ ਜੀ ਹੈਗੇ ਸੀ, ਉਹਨਾਂ ਨੂੰ ਵੀ ਕਾਫੀ ਸਟੋਰੀ ਪਤਾ ਹੈ। ਉਹ ਮੇਰੇ ਵੱਡੇ ਵੀਰ ਜੀ 1 ਸਾਲ ਦੇ ਸੀ ਉੱਥੋਂ ਦੀ ਜਦੋਂ ਆਏ ਸੀਗੇ, ਤੇ ਹਾਲਾਂਕਿ ਉਹਨਾਂ ਨੂੰ ਕੁਝ ਯਾਦਾਂ ਨਹੀਂ ਹੈ, ਲੇਕਿਨ ਉਹਨਾਂ ਨੇ ਸ਼ੇਅਰ ਕੀਤਾ ਹੋਇਆ ਆਪਣੇ ਪੇਰੈਂਟਸ ਵਗੈਰਾ ਨਾਲ, ਮੇਰੇ ਮੰਮੀ ਪਾਪਾ ਨਾਲ। ਤੇ ਉਹ ਬਹੁਤ ਅੱਛੀਆਂ ਦੱਸਦੇ ਸੀ ਕਿ ਪਾਕਿਸਤਾਨ ਜਦੋਂ ਇਕੱਠਾ ਹੈਗਾ ਸੀ ਨਾ, ਤੇ ਹੁਣ ਦੇ ਵਿੱਚ ਪ੍ਰੇਮ ਪਿਆਰ ਸਾਡਾ ਉਸ ਤਰ੍ਹਾਂ ਦਾ ਹੀ ਹੈਗਾ, ਸਾਰਾ ਪਹਿਲੇ ਦੀ ਤਰ੍ਹਾਂ ਹੀ ਹੈ। ਅੱਛਾ, ਤੇ ਕੀ ਨਾਮ ਸੀ ਉਹਨਾਂ ਦੇ ਜਿਹੜੇ ਇੱਥੋਂ ਗਏ ਸੀ ਤੁਹਾਡੇ ਘਰੇ? ਵੱਡੇ ਵੀਰ ਜੀ ਮੇਰੇ ਉੱਥੇ ਹੀ ਨੇ, ਦਿੱਲੀ ਵਿੱਚ ਹੀ ਨੇ। ਉਹਨਾਂ ਦਾ ਨਾਮ ਨਾਮ ਕੀ? ਮਹਿੰਦਰ ਸਿੰਘ। ਮਹਿੰਦਰ ਸਿੰਘ। ਮਹਿੰਦਰ ਸਿੰਘ ਜੀ ਹਾਂਜੀ ਤੋਂ ਹਾਂਜੀ। ਕਰੋਟਾ ਤੋਂ। ਖੇਰੂਟਾ। ਹਾਂ। ਠੀਕ ਹੈ ਜੀ। ਤੇ ਕੋਈ ਪੈਗਾਮ ਦੇਣਾ ਚਾਹੋਗੇ ਤੁਸੀਂ? ਪੈਗਾਮ ਇਹੋ ਹੀ ਹੈ ਕਿ ਸਾਡਾ ਆਪਸ ਵਿੱਚ ਪ੍ਰੇਮ ਪਿਆਰ ਜਿਸ ਤਰ੍ਹਾਂ ਪਹਿਲੇ ਬਣਿਆ ਹੋਇਆ ਸੀ, ਉਸ ਤਰ੍ਹਾਂ ਹੁਣ ਵੀ ਬਣਿਆ ਰਵੇ। ਔਰ ਅਸੀਂ ਜਿਸ ਤਰ੍ਹਾਂ ਬਾਬਾ ਜੀ ਸਾਡੇ ਇੱਥੇ ਦੇ ਹੈਗੇ ਨੇ, ਤੇ ਅਸੀਂ ਵਾਰ ਆਉਂਦੇ ਰਹੀਏ, ਔਰ ਦਰਸ਼ਨ ਮੇਲੇ ਕਰਦੇ ਰਹੀਏ, ਤੁਹਾਡੇ ਲੋਕਾਂ ਨਾਲ, ਅੱਛੇ ਲੋਕਾਂ ਨਾਲ ਸਾਨੂੰ ਮਿਲਦੇ ਰਹੀਏ, ਤੇ ਬਹੁਤ ਪ੍ਰੇਮ ਪਿਆਰ ਜਿਸ ਤਰ੍ਹਾਂ ਆਲਰੇਡੀ ਚੱਲ ਰਿਹਾ ਸੀ ਉਸ ਤਰ੍ਹਾਂ ਬਣਿਆ ਰਵੇ। ਠੀਕ ਹੈ ਜੀ, ਗੱਲ ਉਹੀ ਹੋ ਰਹੀ ਹੈ ਕਿ ਨਫ਼ਰਤਾਂ ਮਿਟਾ ਕੇ ਜਿਹੜਾ ਪਿਆਰ ਦੀ ਗੱਲਬਾਤ ਦੀ ਗੱਲ ਹੋ ਰਹੀ ਹੈ ਕਿ ਪਿਆਰ ਉਸੇ ਤਰ੍ਹਾਂ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਕਿ ਪਹਿਲੇ ਪਿਆਰ ਹੁੰਦਾ ਸੀ।